अस्सलाम वालेकुम, सत श्री अकाल, प्रणाम जी। एक पिंड पंजाब का चैनल की टीम अज पहुंची है जी ननकाना साहब, जिथे गुरपुरब ते आए हुए 550वें गुरपुरब ते आए हुए साडे जिहड़े चढ़दे पंजाब दे वीर है, वो इत्थे बहुत एक्साइटमेंट है जी उन्होंने विच देखण नूं मिल रही। हुण जिहड़े साडे सरदार चढ़दे पंजाब तो आए उन्होंने नाल गलबात करते हैं जी, इन्हां को पुछदे हैं जी किहड़ी जगह तो आए आ, इन्हां नूं पाकिस्तान च आके किस तरह लगा जी। सत श्री अकाल जी। सत श्री अकाल जी, होर सुनाओ, ठीक ठाक हो? हाँ ठीक ठाक जी। अपना नाम? मेरा नाम साहिब सिंह है ते पिंड मेरा हैगा जिहड़ा पहला समान सब डिवीजन का हिस्सा हुंदा सीगा, हुण एक डिवीजन नवीं डिवीजन बन गई है चौहान साहब वाली पात्रां सब डिवीजन। मेरा पिंड उत्थे पैंदा है, अपना कारोबार खेतीबाड़ी जो है उत्थे है ते असीं समाने आके एडवोकेट दा काम करके असीं जिहड़ा हैगा किते करके असीं इत्थे सैट होए सी। पाकिस्तान पहली दफ़ा है? पाकिस्तान मैं दूसरी दफ़ा आया। इस तो पहला मैं 2016 विच महाराजा रणजीत सिंह शेरे पंजाब महाराजा रणजीत सिंह की बरसी ते आया सीगा ते उस समय जिहड़ा सीगा उस समय तो लैके हुण अज दे समय तक मैं पाकिस्तान दे विच बहुत ज़्यादा वड्डियां तब्दीलियां देख रहा। वो तब्दीलियां किहड़ियां-किहड़ियां जी? पहला तो लिमिटेड जा देख रहा सी, मैं लिमिटेड देख रहा सी, इन्ना ज़्यादा तरक्की भी नहीं सी। हुण सड़कां देखियां ने, असीं जाके आए ननकाना साहब जाके आए हैं, सॉरी करतारपुर साहब जाके आए हैं कल, जिथे प्रधानमंत्री इमरान खान ने जिहड़ा हैगा करतारपुर साहब के कॉरीडोर का उद्घाटन किया है। असीं उस दे विच मेहमान सी पाकिस्तान सरकार दे ते असीं देखिआ हैगा सड़कां जिहड़ियां ने बहुत ज़्यादा बणियां ने। करतारपुर साहब दी इन्ने थोड़े समय दे विच बहुत ज़्यादा डिवेलपमेंट हुई है। गुरुद्वारा साहब की बहुत विशाल इमारत है, इन्नी विशाल इमारत गुरुद्वारा साहब की मैं ईवन कि अपने पंजाब दे विच भी नहीं देखी। ਤੁਸੀਂ ਕੀ ਸਮਝਦੇ ਹੋ ਜਿਹੜਾ ਸੋਸ਼ਲ ਮੀਡੀਆ ਦਾ ਟਾਈਮ ਆਇਆ 2-3 ਸਾਲ ਤੋਂ, ਇਹਨਾਂ ਨੇ ਇੱਕ ਦੂਜੇ ਨੂੰ ਨੇੜੇ ਨਹੀਂ ਕੀਤਾ? ਜੋ ਸੋਸ਼ਲ ਮੀਡੀਆ ਦਾ ਯੁੱਗ ਚੱਲ ਰਿਹਾ ਹੈਗਾ, ਇਸ ਦੇ ਕੁਝ ਜਿੱਥੇ ਨੁਕਸਾਨ ਹੈਗੇ ਨੇ, ਪਰ ਇਸ ਦੇ ਵੱਧ ਫਾਇਦੇ ਹੈਗੇ ਨੇ। ਇਸ ਦੇ ਨਾਲ ਲੋਕੀ ਇੱਕ ਦੂਜੇ ਦੇ ਕਰੀਬ ਆ ਚੁੱਕੇ ਹਨ ਤੇ ਪਿਆਰ ਤਾਂ ਸਾਨੂੰ ਪਾਕਿਸਤਾਨ 'ਚ ਪਹਿਲਾਂ ਹੀ ਬਹੁਤ ਜ਼ਿਆਦਾ ਮਿਲਿਆ ਸੀਗਾ ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਹੋਰ ਵੀ ਜ਼ਿਆਦਾ ਇੰਨਾ ਪਿਆਰ ਮਿਲ ਰਿਹਾ। ਜਿਹੜੇ ਸਾਨੂੰ ਲੋਕ ਨਹੀਂ ਜਾਣਦੇ ਉਹ ਵੀ ਇੰਨੇ ਪਿਆਰ ਨਾਲ, ਨਿੱਘ ਨਾਲ, ਇੰਨੇ ਆਪਣੇ ਇੱਜ਼ਤ ਨਾਲ ਮਿਲਦੇ ਹਨ। ਅਸੀਂ ਖੁਦ ਹੈਰਾਨ ਆ ਇਸ ਗੱਲ ਤੋਂ। ਪਹਿਲੇ ਲੋਕ ਆਉਂਦੇ ਸੀਗੇ ਜਿਹੜੇ ਯਾਤਰੀ ਸੀ ਸਾਡੇ, ਉਹ ਜਨਾਬ ਇੱਥੋਂ ਚਲੇ ਜਾਂਦੇ ਸੀ, ਇਹਨਾਂ ਨੂੰ ਕੋਈ ਜਾਣਨ ਵਾਲਾ ਨਹੀਂ ਸੀ ਹੁੰਦਾ ਪਾਕਿਸਤਾਨ 'ਚ। ਲੇਕਿਨ ਸੋਸ਼ਲ ਮੀਡੀਆ ਦੀ ਬਦੌਲਤ ਇਹ ਹੋਇਆ ਕਿ ਬਹੁਤ ਸਾਰੇ ਲੋਕ ਇੱਕ ਦੂਸਰੇ ਨੂੰ ਜਾਣਨ ਲੱਗ ਪਏ ਆ, ਔਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਚੜ੍ਹਦੇ ਪੰਜਾਬ ਤੋਂ ਸਾਡੇ ਫਲਾਣੇ ਵੀਰ ਆ ਰਹੇ ਆ, ਉਹ ਕੋਸ਼ਿਸ਼ ਕਰਕੇ ਮਿਲਣ ਆਉਂਦੇ ਆ। ਹਾਂ ਬਿਲਕੁਲ ਇਹੀ ਗੱਲ ਹੈ, ਕਿਉਂਕਿ ਸਾਡੀ ਜਿਹੜੀ ਪੁਰਖਿਆਂ ਦੀ ਧਰਤੀ ਹੈ ਪਾਕਿਸਤਾਨ 'ਚ। ਸਾਡਾ ਪਿੰਡ ਵੀ ਜੋ ਹੈ ਗੁਜਰਾਂਵਾਲਾ ਡਿਸਟ੍ਰਿਕਟ ਦੇ ਵਿੱਚ ਤੇ ਇਮਨਾਬਾਦ, ਸ਼ਾਇਦ ਇਮਨਾਬਾਦ ਤਹਿਸੀਲ ਹੈਗੀ ਹੈ, ਉਸ ਦਾ ਪਿੰਡ ਹੈਗਾ ਟੌਂਗਾ ਬੁੱਚਾ। ਸਾਡੇ ਪੁਰਖੇ ਉੱਥੇ ਸੀਗੇ, ਸਾਡੇ ਪੜਦਾਦਾ ਜੀ ਉੱਥੇ ਰਹਿੰਦੇ ਹਨ, ਦਾਦਾ ਜੀ ਉੱਥੇ ਰਹਿੰਦੇ ਸਨ। ਸਾਡੇ ਪੜਦਾਦਾ ਜੀ, ਦਾਦਾ ਜੀ ਦੀ ਡੈਥ ਇਸੇ ਪਿੰਡ ਦੇ ਵਿੱਚ ਹੀ ਹੋਈ ਹੈ ਤੇ ਅਸੀਂ ਆਪਣੀ ਪੁਰਖਿਆਂ ਦੀ ਜ਼ਮੀਨ ਨੂੰ ਸਿਜਦਾ ਕਰਨਾ ਆ। ਸਾਨੂੰ ਬਹੁਤ ਨਿੱਘ ਮਿਲ ਰਿਹਾ ਤੇ ਅਸੀਂ ਆਪਣੇ ਆਪ ਨੂੰ ਇੰਨਾ ਖੁਸ਼ਕਿਸਮਤ ਸਮਝਦੇ ਹਾਂ। ਕਦੇ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਸੀ ਕਿ ਅਸੀਂ ਪਾਕਿਸਤਾਨ ਜਾਵਾਂਗੇ, ਅਸੀਂ ਆਪਣੇ ਪੁਰਖਿਆਂ ਦੀ ਜਿਹੜੀ ਧਰਤੀ ਹੈ ਉਸ ਨੂੰ ਸਿਜਦਾ ਕਰਾਂਗੇ। ਤੁਸੀਂ ਵਕੀਲ ਹੋ ਜੀ ਤੇ ਤੁਹਾਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਜਿਹੜਾ ਇੱਕ ਚੜ੍ਹਦੇ ਪੰਜਾਬ ਦੇ ਵਿੱਚ ਹਵਾ ਬਣਾਇਆ ਆ ਕਿ ਜਿਹੜਾ ਪਾਕਿਸਤਾਨ ਚਲਾ ਗਿਆ ਉਹਦਾ ਮੁੜ ਕੇ ਵੀਜ਼ਾ ਨਹੀਂ ਲੱਗਦਾ ਕਿਸੇ ਅਦਰ ਕੰਟਰੀ ਦੇ ਵਿੱਚ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਇਸ ਝੂਠੇ ਪ੍ਰੋਪੇਗੈਂਡੇ ਦੇ ਬਾਰੇ? ਇਹ ਜਿਹੜਾ ਪ੍ਰੋਪੇਗੈਂਡਾ ਹੈਗਾ ਇਹ ਬਿਲਕੁਲ ਗਲਤ ਹੈਗਾ। ਇਹ ਬਿਲਕੁਲ ਤੁਹਾਡੀ ਗੱਲ ਸੱਚ ਹੈਗੀ ਹੈ ਕਿ ਉੱਥੇ ਜੋ ਨੌਜਵਾਨ ਪੀੜ੍ਹੀ ਇਹ ਸੋਚਦੀ ਹੈ ਕਿ ਜੇਕਰ ਅਸੀਂ ਅੱਜ ਪਾਕਿਸਤਾਨ ਦਾ ਵੀਜ਼ਾ ਲਵਾ ਕੇ ਗੁਰੂ ਨਾਨਕ ਸਾਹਿਬ ਦੇ ਦਰਬਾਰ 'ਚ ਜਾਈਏ, ਆਪਣੇ ਪਿੰਡ ਪੁਰਖਿਆਂ ਦੀ ਧਰਤੀ ਨੂੰ ਸਿਜਦਾ ਕਰੀਏ, ਤਾਂ ਸਾਨੂੰ ਕੱਲ੍ਹ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਜਾਣ ਦਾ ਮੌਕਾ ਨਹੀਂ ਮਿਲੇਗਾ। ਇਹ ਬਕਾਇਦਾ ਉਹਨਾਂ ਦੇ ਮਨਾਂ ਦੇ ਵਿੱਚ ਗੰਢ ਵੱਜੀ ਹੋਈ ਹੈ। ਭਾਵੇਂ ਕਿ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਵੀ ਹੁੰਦਾ ਹੈਗਾ, ਪਰ ਉਹ ਜੋ ਜ਼ਿਆਦਾ ਜਿਹੜਾ ਪ੍ਰਚਾਰ ਹੈ ਉਹੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਚਲਾ ਗਿਆ ਉਸ ਦਾ ਵੀਜ਼ਾ ਇਸ ਨਹੀਂ ਲੱਗਦਾ, ਕਿਉਂਕਿ ਉੱਥੇ ਅੱਤਵਾਦ ਹੈ। ਉਸ 'ਤੇ ਜੋ ਪਾਕਿਸਤਾਨ ਚਲਾ ਗਿਆ ਉਸ 'ਤੇ ਅੱਤਵਾਦੀ ਦਾ ਜਿਹੜਾ ਹੈਗਾ ਠੱਪਾ ਲੱਗ ਜਾਵੇਗਾ। ਇਹ ਸਰਾਸਰ ਗਲਤ ਹੈ, ਬਿਲਕੁਲ ਗਲਤ ਗੱਲ ਹੈ। ਇਹੋ ਜਿਹੀ ਗੱਲ ਕੋਈ ਨਹੀਂ। ਮੇਰੇ ਸਾਹਮਣੇ ਅਜਿਹੇ ਸੱਜਣ ਹੈਗੇ ਨੇ ਮੇਰੇ ਮਿੱਤਰ ਪਿਆਰੇ, ਜਿਹੜੇ ਕਿ ਪਾਕਿਸਤਾਨ ਦੇ ਵਿੱਚ 5 ਵਾਰੀ ਵੀ ਆ ਚੁੱਕੇ ਨੇ, 6 ਵਾਰੀ ਆ ਚੁੱਕੇ ਨੇ, ਪਰ ਉਸ ਤੋਂ ਬਾਅਦ ਉਹ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਗੈਰਾ ਬੜੇ ਆਰਾਮ ਨਾਲ ਗਏ ਨੇ, ਉਹਨਾਂ ਨੂੰ ਵੀਜ਼ਾ ਮਿਲਿਆ ਹੈਗਾ। ਈਵਨ ਕਿ ਮੇਰੀ ਕੈਨੇਡਾ ਦੇ ਅੰਬੈਸੀ ਅਧਿਕਾਰੀ ਨਾਲ ਵੀ ਗੱਲ ਇੱਕ ਵਾਰੀ ਹੋਈ ਹੈ ਵੀ ਕੋਈ ਅਜਿਹੀ ਕੋਈ
ਪ੍ਰੋਹਿਬਿਸ਼ਨ ਹੈਗੀ ਹੈ ਕਿ ਕੋਈ ਪਾਬੰਦੀ ਹੈਗੀ ਹੈ ਕਿ ਜੇ ਅਸੀਂ ਪਾਕਿਸਤਾਨ ਜਾਈਏ ਤਾਂ ਕਿ ਕੋਈ ਸਾਨੂੰ ਕੈਨੇਡਾ ਜਾਣ ਦਾ ਮੌਕਾ ਨਾ ਮਿਲੇ। ਤੇ ਉਸਨੇ ਵੀ ਇਹ ਗੱਲ ਦੀ ਪੁਸ਼ਟੀ ਕੀਤੀ, ਉਹਨੇ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਮੈਨੂੰ ਹੀ ਬਹੁਤ ਮੇਰੇ ਜਿਹੜੇ ਵਕੀਲ ਭਰਾ ਨੇ ਉਹਨਾਂ ਨੇ ਵੀ, ਈਵਨ ਕਿ ਮੇਰੇ ਬੱਚਿਆਂ ਨੇ ਵੀ ਇਹ ਗੱਲ ਕਹੀ ਕਿ ਡੈਡੀ ਤੁਸੀਂ ਪਾਕਿਸਤਾਨ ਨਾ ਜਾਓ, ਜੇ ਤੁਸੀਂ ਪਾਕਿਸਤਾਨ ਚਲੇ ਗਏ ਕੱਲ੍ਹ ਨੂੰ ਤੁਸੀਂ ਅਮਰੀਕਾ ਕੈਨੇਡਾ ਨਹੀਂ ਜਾ ਸਕਦੇ। ਤੇ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜੋ ਕੈਨੇਡਾ ਹੈ, ਇੰਗਲੈਂਡ ਹੈ, ਸਾਡਾ ਉੱਥੇ ਕੀ ਹੈਗਾ? ਸਾਡਾ ਪਾਕਿਸਤਾਨ ਦੇ ਵਿੱਚ ਹੈ, ਸਾਡੇ ਪੁਰਖਿਆਂ ਦੀ ਧਰਤੀ ਹੈ। ਜੇ ਅਸੀਂ ਉਸ ਨੂੰ ਵੀ ਸਿਜਦਾ ਨਹੀਂ ਕਰਾਂਗੇ, ਜੇ ਉਸ ਨੂੰ ਸਿਜਦਾ ਕਰਨ 'ਤੇ ਹੀ ਸਾਨੂੰ ਅਮਰੀਕਾ ਜਾਂ ਕੈਨੇਡਾ ਦਾ ਵੀਜ਼ਾ ਨਹੀਂ ਮਿਲਦਾ, ਇੱਕ ਵਾਰੀ ਛੱਡ ਕੇ ਸਾਨੂੰ ਲੱਖ ਵਾਰੀ ਵੀ ਨਾ ਮਿਲੇ। ਸਾਨੂੰ ਕੋਈ ਬਾਬੇ ਨਾਨਕ ਅੱਗੇ ਅਰਦਾਸਾਂ ਕਰਦੇ ਆ ਕਿ ਸਾਡਾ ਕੋਈ ਬਾਹਰ ਦਾ ਕੰਮ ਬਣੇ, ਤੇ ਉੱਥੇ ਆਉਣ ਤੋਂ ਡਰਦੇ ਆ। ਬੜੀ ਅਜੀਬ ਜੀ ਗੱਲ ਹੈ, ਬਹੁਤ ਅਜੀਬ ਗੱਲ ਹੈ। ਮੈਂ ਤਾਂ ਇਹ ਸੋਚਦਾ ਕਿ ਜੇਕਰ ਸਾਨੂੰ ਬਾਬੇ ਨਾਨਕ ਦੇ ਦਰ 'ਤੇ ਆ ਕੇ ਸਾਨੂੰ ਅਮਰੀਕਾ ਦਾ, ਕੈਨੇਡਾ ਦਾ, ਜੋ ਪੱਛਮੀ ਮੁਲਕ ਨੇ, ਉਹਨਾਂ ਦਾ ਵੀਜ਼ਾ ਨਹੀਂ ਮਿਲਦਾ, ਤੇ ਇੱਕ ਵਾਰੀ ਛੱਡ ਕੇ ਲੱਖ ਵਾਰੀ ਨਾ ਮਿਲੇ, ਮੈਨੂੰ ਇਹਦੇ 'ਤੇ ਕੋਈ ਰੰਜਿਸ਼ ਨਹੀਂ ਹੈ, ਨਾ ਮੈਨੂੰ ਇਸ ਦਾ ਕੋਈ ਅਫਸੋਸ ਹੋਵੇਗਾ। ਯੂਥ ਨੂੰ ਕੀ ਪੈਗਾਮ ਦੇਣਾ ਚਾਹੋਗੇ? ਮੈਂ ਯੂਥ ਨੂੰ ਇਹ ਪੈਗਾਮ ਦੇਣਾ ਚਾਹਾਂਗਾ ਕਿ ਜੋ ਨੌਜਵਾਨ ਨੇ ਜੇਕਰ ਆਪਣੀ ਜੜ੍ਹ ਤੋਂ ਟੁੱਟ ਜਾਂਦੇ ਹਨ, ਜਿਹੜਾ ਰੁੱਖ ਦੀ ਜੜ੍ਹ ਖਤਮ ਹੋ ਜਾਂਦੀ ਹੈ, ਉਹ ਰੁੱਖ ਸੁੱਕ ਜਾਂਦਾ। ਸਾਡਾ ਇੱਥੇ ਵਿਰਸਾ ਹੈਗਾ, ਸਾਡੀ ਇਹ ਪੁਰਖਿਆਂ ਦੀ ਧਰਤੀ ਹੈ, ਇਸ ਨਾਲ ਜੁੜੇ ਰਹਿਣਾ ਚਾਹੀਦਾ। ਅਤੇ ਪਾਕਿਸਤਾਨ ਸਰਕਾਰ ਨੇ ਜਿਵੇਂ ਸਹੂਲਤਾਂ ਦਿੱਤੀਆਂ ਨੇ, ਇੰਨੀਆਂ ਫੈਸਿਲਿਟੀਜ਼ ਦਿੱਤੀਆਂ ਨੇ, ਇੰਨਾ ਖਿਆਲ ਰੱਖਿਆ ਜਾਂਦਾ ਹੈ ਸਿੱਖ ਯਾਤਰੀਆਂ ਦਾ, ਅਤੇ ਹਰ ਥਾਂ ਮਤਲਬ ਸਹਿਯੋਗ ਦੀ ਗੱਲ ਕੀਤੀ ਜਾਂਦੀ ਹੈ। ਇੱਥੋਂ ਦੇ ਆਵਾਮ ਵੱਲੋਂ, ਲੋਕਾਂ ਵੱਲੋਂ ਜਿੰਨਾ ਸਹਿਯੋਗ ਮਿਲਦਾ ਹੈ ਜਾਂ ਜਿੰਨਾ ਇੱਜ਼ਤ ਮਿਲਦਾ ਹੈ, ਮਾਣ ਮਿਲਦਾ ਹੈ, ਅਤੇ ਇਸ ਨੂੰ ਮੁੱਖ ਰੱਖ ਕੇ ਸਾਨੂੰ ਪੁਰਖਿਆਂ ਦੀ ਧਰਤੀ ਨੂੰ, ਜੋ ਸਾਡੇ ਬਾਬੇ ਨਾਨਕ ਦੀ ਧਰਤੀ ਹੈ, ਉਸ ਨੂੰ ਪ੍ਰਣਾਮ ਕਰਨ ਲਈ ਸਾਨੂੰ ਜ਼ਰੂਰ ਆਉਣਾ ਚਾਹੀਦਾ। ਇਹ ਮੌਕਾ ਕਦੇ ਵੀ ਨਹੀਂ ਖਿਆਉਣਾ ਚਾਹੀਦਾ। ਅਤੇ ਸਾਡੇ ਮਨ ਦੇ ਵਿੱਚੋਂ ਇਹ ਵੀ ਗੱਲ ਬਿਲਕੁਲ ਨਿਕਲ ਜਾਣੀ ਚਾਹੀਦੀ ਹੈ ਕਿ ਜੇਕਰ ਅਸੀਂ ਪਾਕਿਸਤਾਨ ਆਏ ਤਾਂ ਸਾਨੂੰ ਅਮਰੀਕਾ, ਕੈਨੇਡਾ, ਪੱਛਮੀ ਮੁਲਕਾਂ ਵਿੱਚ ਜਾਣ ਦਾ ਮੌਕਾ ਨਹੀਂ ਮਿਲੇਗਾ। ਬਿਲਕੁਲ ਇਹ ਗੱਲ ਮੈਨੂੰ ਕੋਈ ਅਜਿਹੀ ਗੱਲ ਨਹੀਂ ਲੱਗਦੀ ਹੈ। ਬਹੁਤ ਸ਼ੁਕਰੀਆ ਜੀ, ਬੜੀਆਂ ਅੱਛੀਆਂ ਗੱਲਾਂ ਤੁਸੀਂ ਕੀਤੀਆਂ, ਔਰ ਨੌਜਵਾਨ ਨਸਲ ਲਈ ਇਹ ਇੱਕ ਬਹੁਤ ਬੜਾ ਪੈਗਾਮ ਆ, ਜਿਹੜਾ ਇਹ ਸਮਝ ਕੇ ਬੈਠੇ ਕਿ ਪਾਕਿਸਤਾਨ ਚਲੇ ਗਏ ਤਾਂ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ। ਅਸੀਂ ਤਕਰੀਬਨ ਜ਼ਿਆਦਾ ਵੀਡੀਓ ਦੇ ਵਿੱਚ ਇਸ ਚੀਜ਼ ਨੂੰ ਇਸ ਕਰਕੇ ਉਜਾਗਰ ਕੀਤਾ ਆ ਕਿ ਇਹ ਇੱਕ ਬਹੁਤ ਬੜਾ ਵਹਿਮ ਆ, ਬਹੁਤ ਬੜਾ ਵਹਿਮ ਜਿਹੜਾ ਨਾ ਉਹ ਇਹਨਾਂ ਦੇ ਦਿਲਾਂ ਦੇ ਵਿੱਚ ਜਨਮ ਲੈ ਚੁੱਕਿਆ ਆ। ਉਹਨੂੰ ਖਤਮ ਕਰਨਾ ਆ। ਉਹਨੂੰ ਖਤਮ ਇਸੇ ਤਰ੍ਹਾਂ ਹੀ ਕੀਤਾ ਜਾ ਸਕਦਾ ਕਿ ਉਹਨਾਂ ਲੋਕਾਂ ਨਾਲ ਗੱਲ ਕਰਵਾਈ ਜਾਵੇ ਜਿਹੜੇ ਪਾਕਿਸਤਾਨ ਆਉਣ ਤੋਂ ਬਾਅਦ ਦੁਬਾਰਾ ਹੋਰ ਮੁਲਕਾਂ ਦੇ ਵਿੱਚ ਵੀ ਗਏ ਆ ਜੀ। ਬਹੁਤ ਸ਼ੁਕਰੀਆ ਜੀ। ਬਹੁਤ ਵਧੀਆ ਜੀ, ਬਹੁਤ। ਸਭ ਤੋਂ ਪਹਿਲਾਂ ਤਾਂ ਜੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਜੋ ਆਪਾਂ ਸਾਰੀ ਸੰਗਤ ਪੂਰੇ ਸੰਸਾਰ ਭਰ ਵਿੱਚ ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ ਵਾਲਿਆਂ ਨੂੰ, ਸਭ ਨੂੰ ਟੋਟਲੀ ਪੂਰੇ ਸੰਸਾਰ ਦੇ ਵਿੱਚ ਸਭ ਨੂੰ ਮੁਬਾਰਕਬਾਦ ਦਿੰਦਾ ਹੈਗਾ ਜੀ। ਔਰ ਗੁਰੂ ਨਾਨਕ ਸਾਹਿਬ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈਗਾ ਜੀ, ਅਤੇ ਸਾਰੀ ਸੰਗਤ ਜੋ ਇੱਥੇ ਸਜਦਾ ਕਰਦੀ ਹੈ ਉਹਦੇ ਨਾਲ ਹੀ ਬਹੁਤ ਵਧੀਆ ਹੈਗਾ ਜੀ। ਅਤੇ ਅਸੀਂ ਵੀ ਇੱਥੇ, ਮੈਂ ਤੀਜੀ ਵਾਰੀ ਆਇਆ ਜੀ ਇੱਥੇ ਨਨਕਾਣਾ ਸਾਹਿਬ ਮੱਥਾ ਟੇਕਣ ਵਾਸਤੇ ਜੀ। ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ? ਅਸੀਂ ਜ਼ਿਲ੍ਹਾ ਪਟਿਆਲਾ ਜੀ, ਸਮਾਣਾ ਮੰਡੀ ਅੱਗੇ 30 ਕਿਲੋਮੀਟਰ ਨਾਲ ਜੀ ਸਮਾਣਾ ਮੰਡੀ, ਅਸੀਂ ਉੱਥੋਂ ਆਏ ਹੈਗੇ ਜੀ। ਅਤੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸੀਗਾ, ਮਤਲਬ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਇਸਤਰੀ ਵਾਸਤੇ ਉਹਨਾਂ ਨੇ ਕਿਹਾ ਸੀਗਾ, ਸੋ ਕੋਈ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਇਹੀ ਸਾਰਾ ਕੁਝ ਸੰਦੇਸ਼ ਲੈ ਕੇ ਇੱਥੇ ਆ ਕੇ ਜੋ ਆਵਾਮ ਨਾਲ ਸਾਡਾ ਪ੍ਰੇਮ ਪਿਆਰ, ਬਹੁਤ ਜ਼ਿਆਦਾ ਵਧੀਆ ਪ੍ਰੇਮ ਪਿਆਰ ਮਿਲ ਰਿਹਾ ਜੀ, ਬਹੁਤ ਜ਼ਿਆਦਾ। ਕੱਲ੍ਹ ਪਰਸੋਂ ਵੀ ਸਾਨੂੰ ਇੱਥੋਂ ਦੇ ਲਾਹੌਰ ਦੇ ਇੱਕ ਜਨਾਬ ਮਿਲੇ ਸੀਗੇ, ਉਹਨਾਂ ਨਾਲ ਵੀ ਆਪਣਾ ਬੜਾ ਵਧੀਆ ਉਹਨਾਂ ਨਾਲ ਪ੍ਰੇਮ ਪਿਆਰ ਜੀ, ਉਹਨਾਂ ਨਾਲ ਵੀ ਬੈਠੇ ਅਸੀਂ। ਇਸ ਤਰ੍ਹਾਂ ਕਰਕੇ ਸਾਨੂੰ ਮਤਲਬ ਨਾ ਇੱਥੇ ਇਸ ਧਰਤੀ 'ਤੇ ਆ ਕੇ ਸਜਦਾ ਕਰਨ ਦਾ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਬਹੁਤ ਵਧੀਆ ਮੌਕਾ ਮਿਲਿਆ ਜੀ। ਪਰਮਾਤਮਾ ਇਸ ਤਰ੍ਹਾਂ ਹੀ ਸਭ ਨੂੰ ਮੌਕਾ ਦਿੰਦਾ ਰਹੇ, ਜਿਵੇਂ ਮੁਸਲਿਮ ਭਾਈਚਾਰੇ ਨੂੰ ਮੱਕੇ ਮਦੀਨੇ ਵਾਸਤੇ ਔਰ ਸਾਡੇ ਵਾਸਤੇ ਵੀ ਇੱਥੇ ਆਉਣ ਵਾਸਤੇ ਜੋ ਕੋਰੀਡੋਰ ਖੁੱਲ੍ਹਿਆ ਕਰਤਾਰਪੁਰ ਦਾ ਜੀ, ਉਹਦੇ ਵਾਸਤੇ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਜੀ। ਇਮਰਾਨ ਸਾਹਿਬ ਦਾ, ਸਿੱਧੂ ਸਾਹਿਬ ਦਾ, ਮੋਦੀ ਸਾਹਿਬ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈਗਾ ਜੀ, ਤਾਂ ਜੋ ਇਹਦੇ ਰਸਤੇ ਆ ਕੇ ਕਈ ਲੋਕਾਂ ਤੋਂ ਜਿਹੜੇ 72 ਸਾਲ ਤੋਂ ਕੰਮ ਚੱਲ ਰਿਹਾ ਸੀਗਾ ਜੀ, ਨਹੀਂ ਹੋ ਸਕਿਆ ਜੀ, ਉਹ ਅੱਜ ਇਮਰਾਨ ਸਾਹਿਬ ਨੇ, ਸਿੱਧੂ ਸਾਹਿਬ ਨੇ, ਮੋਦੀ ਸਾਹਿਬ ਨੇ ਇਹ ਕਰ ਦਿਖਾਇਆ ਜੀ। ਬੜਾ ਵਧੀਆ ਕੰਮ ਹੈ ਜੀ, ਲੋਕਾਂ ਦੇ ਮਨਾਂ 'ਚ ਬਹੁਤ ਵਧੀਆ ਖੁਸ਼ੀ ਹੋਈ ਹੈ, ਬਹੁਤ ਜ਼ਿਆਦਾ। ਔਰ ਬਹੁਤ ਧੰਨਵਾਦ ਕਰਦੇ ਨੇ ਗੁਰੂ ਨਾਨਕ ਸਾਹਿਬ ਦਾ ਔਰ ਸਾਰੀ ਜਨਤਾ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਲ੍ਹਾ ਗੁਜਰਾਂਵਾਲਾ ਤੋਂ ਜੋ ਗਏ ਹੋਏ ਜੀ ਪਾਕਿਸਤਾਨ ਤੋਂ, ਨਾਲ ਹੀ ਜ਼ਿਲ੍ਹਾ ਗੁਜਰਾਂਵਾਲਾ ਦੇ ਕੰਮੋਕੇ ਮੰਡੀ, ਉਹਦੇ ਨਾਲ ਸਾਡਾ ਪਿੰਡ ਹੈ ਜੀ ਲੰਜਾਂ। ਲੰਜ ਤੁੰਗ ਮਾੜੀ 3 ਪਿੰਡ ਸੀ, ਨਾਲ ਸਾਡਾ ਲੰਜਾਂ ਪਿੰਡ ਹੈ ਜੀ। ਅਸੀਂ ਉੱਥੋਂ ਗਏ ਸੀ ਇੱਥੇ ਜੀ, ਅਤੇ ਸਾਨੂੰ ਜਿਵੇਂ ਬਜ਼ੁਰਗ ਦੱਸਦੇ ਰਹਿੰਦੇ ਹੁੰਦੇ ਸੀਗੇ ਜੀ, ਸਾਨੂੰ ਉਦੋਂ ਦਾ ਉਸ ਵਾਰੀ ਯਾਦ ਰਿਹਾ ਹੈਗਾ
ਤੇ ਅਸੀਂ ਬੜੇ ਚਾਹਵਾਨ ਹੈਗੇ ਹਾਂ, ਚਾਹੁੰਦੇ ਹਾਂ, ਮਨੋਂ ਦਿਲੋਂ ਚਾਹੁੰਦੇ ਹਾਂ ਕਿ ਅਸੀਂ ਲੰਜਾਂ ਜਾ ਕੇ ਆਈਏ ਜੀ, ਆਪਣੇ ਪਿੰਡ ਜਾ ਕੇ ਆਈਏ। ਲੇਕਿਨ ਇੱਥੋਂ ਦੀ ਸਿਕਿਉਰਿਟੀ ਤੋਂ ਥੋੜ੍ਹੀ ਜਿਹੀ ਇਜਾਜ਼ਤ ਲੈਣੀ ਪੈਣੀ ਹੈ ਤਾਂ ਜਾ ਸਕਾਂਗੇ ਜੀ, ਅਦਰਵਾਈਜ਼ ਇਸ ਦਾ ਕਾਨੂੰਨ ਤੋਂ ਬਾਹਰ ਅਸੀਂ ਨਹੀਂ ਹੋਵਾਂਗੇ। ਜੇ ਕਹਿਣਗੇ ਕਿੰਨਾ ਕੁ ਦਿਲ ਕਰਦਾ ਜਾਣ ਨੂੰ? ਸਾਡਾ ਕਾਫੀ ਦਿਲ ਕਰਦਾ ਜੀ, ਬਹੁਤ ਜ਼ਿਆਦਾ। ਸਾਡੇ ਵੱਡੇ ਵਡੇਰੇ ਉੱਥੇ ਰਹੇ ਨੇ ਜੀ, ਉੱਥੇ ਜੰਮੇ ਪਲੇ ਸਾਰਾ ਕੁਝ ਜੀ। ਸਾਡਾ ਤਾਂ ਬਹੁਤ ਦਿਲ ਕਰਦਾ, ਸਾਨੂੰ ਤਾਂ ਐਂ ਲੱਗਦਾ ਹੈ ਸਾਨੂੰ ਆਪਣੀ ਮਿੱਟੀ ਆਵਾਜ਼ਾਂ ਮਾਰ ਰਹੀ ਹੈਗੀ ਹੈ ਜੀ, ਅਸੀਂ ਜਾਈਏ ਅੱਜ ਜੀ। ਇਸ ਕਰਕੇ ਅਸੀਂ ਕਿੱਡੀ ਬੇਬਸੀ ਹੁੰਦੀ ਜੀ ਕਿ ਜਦੋਂ ਆਪਣਾ ਬੰਦਾ ਆਪਣੇ ਉਸ ਮੁਲਕ ਵਿੱਚ ਵੀ ਆ ਜਾਵੇ ਜਿੱਥੋਂ ਉਹਦੇ ਵਡਾਰੇ ਉੱਠ ਕੇ ਗਏ ਆ, ਔਰ ਫਿਰ ਇਹ ਵੀ ਬੰਦਸ਼ ਹੋਵੇ ਕਿ ਉੱਥੇ ਬੰਦਾ ਜਾ ਨਾ ਸਕੇ। ਬੇਸ਼ੱਕ ਜੀ ਇਹ ਕਾਨੂੰਨ ਕਾਇਦੇ ਤੋਂ ਬਾਹਰ ਹੁੰਦੀ ਗੱਲ ਜਿਹੜੀ ਇਸ ਤਰ੍ਹਾਂ ਚੱਲਣਾ ਆ, ਕਿਉਂਕਿ ਇੱਕ ਲਿਮਿਟੇਸ਼ਨ ਹੁੰਦੀਆਂ, ਉਹਨਾਂ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ। ਲੇਕਿਨ ਅਸੀਂ ਗੌਰਮੈਂਟ ਆਫ ਪਾਕਿਸਤਾਨ ਅੱਗੇ ਅਪੀਲ ਕਰਦੇ ਹਾਂ ਕਿ ਜਿਹੜੇ ਇਸ ਤਰ੍ਹਾਂ ਲੋਕ ਆਪਣੇ ਇੱਥੋਂ ਉਹਨਾਂ ਦਾ ਪਿਛੋਕੜ ਜਿਹੜਾ ਪਾਕਿਸਤਾਨ ਦੇ ਕਿਸੇ ਪਿੰਡ ਨਾਲ ਕਿਸੇ ਸ਼ਹਿਰ ਨਾਲ ਤਾਲੁਕ ਰੱਖਦਾ ਆ, ਅਤੇ ਉੱਥੇ ਇਹਨਾਂ ਨੂੰ ਕਮ ਅਜ਼ ਕਮ ਚਲੋ ਥੋੜ੍ਹੇ ਟਾਈਮ ਲਈ ਸਹੀ ਲੇਕਿਨ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਕਾਨੂੰਨ ਕਾਇਦੇ ਦੇ ਮੁਤਾਬਕ। ਅਸੀਂ ਅਪੀਲ ਕਰਦੇ ਹਾਂ ਜੀ ਕਿ ਆਪਣੇ ਜਿਹੜੇ ਆਬਾਓ ਅਜਦਾਦ ਜਿੱਥੋਂ ਉੱਠ ਕੇ ਗਏ ਆ ਉਹਨਾਂ ਇਲਾਕਿਆਂ ਦੀ ਜਾ ਕੇ ਸੈਰ ਕਰਨ, ਦੇਖਣ, ਤਸਵੀਰਾਂ ਖਿੱਚ ਲੈਣ। ਬਹੁਤ ਸਾਰੇ ਲੋਕ ਇੱਦਾਂ ਜਾਂਦੇ ਜੀ, ਉੱਥੋਂ ਮਿੱਟੀ ਜਿਹੜੀ ਲੈ ਕੇ ਆਉਂਦੇ ਆ, ਹੈ ਤਾਂ ਮਿੱਟੀ ਹੈ ਨਾ, ਲੇਕਿਨ ਤੁਸੀਂ ਉਹਨਾਂ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਮਿੱਟੀ ਨਾਲ ਉਹਨਾਂ ਨੂੰ ਕਿੰਨੀ ਅਕੀਦਤ ਆ ਕਿ ਉਹ ਮਿੱਟੀ ਜਿਹੜੀ ਹੈ ਨਾ ਆਪਣੇ ਦੁਬਾਰਾ ਨਾਲ ਲੈ ਕੇ ਜਾਂਦੇ ਹੋ। ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਵੀ ਸਾਡੇ ਪਿੰਡ ਨੂੰ ਜਾਣ ਦਾ ਸਾਨੂੰ ਫੈਸਿਲਿਟੀ ਕੋਈ ਹਾਸਲ ਕੀਤੀ ਜਾਏ। ਸਰਕਾਰਾਂ ਵਾਸਤੇ ਕੋਈ ਚੀਜ਼ ਵੀ ਨਹੀਂ, ਇੰਨਾ ਵੱਡਾ ਅੜਿੱਕਾ ਜਿਹੜਾ ਕਰਤਾਰਪੁਰ ਦਾ ਲਾਂਘਾ, ਜਿਹੜਾ ਕਦੇ ਸੋਚਿਆ ਹੀ ਨਹੀਂ ਜਾ ਸਕਦਾ ਸੀ, ਜਿਹੜਾ ਕਦੇ ਇਹੀ ਲੱਗ ਰਿਹਾ ਸੀ ਵੀ ਜਿਵੇਂ ਸਿਆਸਤਦਾਨਾਂ ਦੇ ਫੰਡੇ ਨੇ, ਕਰਤਾਰਪੁਰ ਦਾ ਲਾਂਘਾ ਕਿੰਨੇ ਦੇਣਾ ਹੈ ਕਿੰਨੇ ਲੈਣਾ ਹੈ, ਇੰਝ ਹੀ ਲੱਗ ਰਿਹਾ ਸੀ। ਜੇ ਉਹ ਖੁੱਲ੍ਹ ਸਕਦਾ ਹੈ ਤੇ ਇਹ ਕੋਈ ਬੜੀ ਗੱਲ ਨਹੀਂ। ਸਰਕਾਰ ਵਾਸਤੇ ਪ੍ਰੋਵੀਜ਼ਨ ਕਰਦੇ ਨੇ ਕਿ ਜਿਹੜੇ ਇੱਥੇ ਯਾਤਰੂ ਆਉਂਦੇ ਨੇ, ਜੇ ਉਹ ਆਪਣੇ ਪਿੰਡ ਆਪਣੇ ਕਿਸੇ ਪਾਕਿਸਤਾਨ ਦੇ ਕਿਸੇ ਸੱਜਣ ਮਿੱਤਰ ਨਾਲ ਜਾਣਾ ਚਾਹੁੰਦੇ ਨੇ ਪਿੰਡ, ਤੇ ਆਪਣੇ ਪਿੰਡ ਜਾ ਸਕਦੇ ਨੇ। ਅਸੀਂ ਤੁਹਾਡੀ ਅਪੀਲ ਦਾ ਜਿਹੜਾ ਹੈਗਾ ਬਹੁਤ ਹੀ ਧੰਨਵਾਦ ਕਰਦੇ ਹਾਂ। ਹੋ ਸਕਦਾ ਤੁਹਾਡੀ ਜਿਹੜੀ ਅਪੀਲ ਹੈ ਗੌਰਮੈਂਟ ਆਫ ਪਾਕਿਸਤਾਨ ਨੂੰ ਚੰਗੀ ਲੱਗੇ ਤੇ ਉਹ ਇਸ ਨੂੰ ਕੰਸੀਡਰ ਕਰਕੇ ਇਸ ਦਾ ਉਹ ਪੋਜ਼ਿਟਿਵ ਫੈਸਲਾ ਕਰਨਗੇ। ਬਹੁਤ ਸ਼ੁਕਰੀਆ ਜੀ।